कबीरा मन मनसा को मार के नन्ना कर कर पीस, तब सुख उपजे सुंदरी पद्म छलके सीस। जिन नालों जन बुरा, ਜਿੰਨ ਚੰਬੜਨ ਨਾਲੋਂ ਭੈੜਾ ਕੰਮ ਹੈ ਜਨ। ਜਨ ਪੰਜਾਬੀ ਜਾਂਦੇ ਨੇ ਸ਼ੱਕ ਨੂੰ। ਚੋਰਾਂ ਦੇ ਕੱਪੜੇ ਹਾਂਜੀ ਤੇ ਡਾਂਗਾਂ ਦੇ ਗਜ਼। ਜਿਹੜੇ ਬੰਦੇ ਨੂੰ ਬਗੈਰ ਮਿਹਨਤ ਕੀਤਿਆਂ ਕੋਈ ਦੌਲਤ ਲੱਭ ਜਾਏ, ਜੀ ਜੀ। ਕੋਈ ਮਾਲ ਲੱਭ ਜਾਏ, ਉਹ ਉਹਨੂੰ ਫਿਰ ਛੱਜਾਂ 'ਚ ਪਾ ਕੇ ਉਡਾਉਣ ਲੱਗ ਪੈਂਦਾ। ਹਾਂ, ਉਦਲੀ ਰੰਨ ਤੇ ਕੱਸੀ ਦਾ ਬੰਨ। ਅਰਸਤੂ ਦਾ ਕੌਲ ਹੈ ਜੀ ਕਿ ਤੁਸੀਂ ਟੁਰੇ ਜਾਂਦੇ ਹੋ ਤੇ ਕਿਸੇ ਦਾ ਕੁੱਤਾ ਜੀ ਉਹਦੇ ਮਗਰੋਂ ਲੈ ਕੇ ਤੁਹਾਡੇ ਮਗਰ ਲੱਗ ਜਾਂਦਾ ਹੈ ਹਾਂਜੀ ਹਾਂਜੀ। ਤੇ ਉਹਨੂੰ ਜੁੱਤੀਆਂ ਮਾਰ ਕੇ ਉੱਥੋਂ ਭਜਾ ਦਿਓ। ਅੱਛਾ, ਇਸ ਵਾਸਤੇ ਜਿੰਨੀ ਛੇਤੀ ਉਹ ਉਹਨੂੰ ਛੱਡ ਕੇ ਤੁਹਾਡੇ ਮਗਰ ਆ ਗਿਆ ਆਹਾ, ਇੰਨੀ ਛੇਤੀ ਕੱਲ ਨੂੰ ਤੁਹਾਨੂੰ ਛੱਡ ਕੇ ਕਿਸੇ ਹੋਰ ਦੇ ਮਗਰ ਟੁਰ ਜਾਏਗਾ। ਉਹ ਚੱਲ ਮੇਰੇ ਨੂੰ ਚਲੀ। ਬਿਸਮਿल्लाह रहमान रहीम। शुरू खुदा दे नामों, जिस दा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी माँ बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਕਿ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ। ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਰਾਹੀਂ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਇੱਕ ਬੜੇ ਹੀ ਮਿੱਠਲ ਤੇ ਮਨ ਠਾਰ ਬਜ਼ੁਰਗ ਨੇ, ਸਾਡੇ ਪਰਮਾਨੈਂਟ ਵਿਊਅਰ ਨੇ। ਚੜ੍ਹਦੇ ਪੰਜਾਬ ਦੇ ਨਾਲ ਉਹਨਾਂ ਦਾ ਤਾਲੁਕ ਹੈ। ਉਹਨਾਂ ਦਾ ਨਾਂ ਹੈ ਭਾਗ ਸਿੰਘ ਜੀ। ਉਹਨਾਂ ਸਾਨੂੰ ਅੱਜ ਭਗਤ ਕਬੀਰ ਜੀ ਦਾ ਇੱਕ ਬੜਾ ਹੀ ਖੂਬਸੂਰਤ ਸ਼ਲੋਕ ਭਿਜਵਾਇਆ ਹੈ ਤੇ ਸਾਥੋਂ ਮੰਗ ਕੀਤੀ ਹੈ ਕਿ ਅਸੀਂ ਇਹਦਾ ਮਤਲਬ ਔਰ ਇਹਦੀ ਵਿਆਖਿਆ ਤੁਹਾਡੀ ਸੇਵਾ ਦੇ ਵਿੱਚ ਬਿਆਨ ਕਰੀਏ। ਸਾਹਿਬ, ਭਗਤ ਕਬੀਰ ਜੀ ਫਰਮਾਉਂਦੇ ਨੇ ਕਿ ਕਬੀਰਾ ਮਨ ਮਨਸਾ ਕੋ ਮਾਰ ਕੇ ਨੰਨਾ ਕਰ ਕਰ ਪੀਸ, तब सुख उपजे सुंदरी पद्म छलके सीस। खुद कलामी का अंदाज है बिल्कुल बाबा जी फरीद गंजे शकर वांगू। वो अपने हर शलोक दे विच अपने आप नूं मुखातब करके मत सानू देंदे ने ते आखदे ने फरीदा। ते भगत कबीर जी भी मत सानू दे रहे ने ते आखदे ने कबीरा। कबीरा मन मनसा को मार के नन्ना कर कर पीस। ऐ कबीर, अपने दिल दियां सदरां नूं, मन दियां मनशावां नूं, ख्वाहिशात नूं बरीक पीस छड्ड, मार छड्ड। इन्हां नूं मार के मिट्टी वांगू बरीक कर लै, नन्ना कर कर पीस, बिल्कुल मुहीन कर लै, बारीक रकीक मुलायम कर छड्ड। अड़न ना, तेरे मन दे विच अटकन ना, मुलायम हो जान, गुबार बना छड्ड। कबीरा मन मनसा को मार के नन्ना कर कर पीस, तब सुख उपजे सुंदरी
ਸੁੰਦਰੀ ਆਖਦੇ ਨੇ ਹੁਸੀਨਾ, ਖੂਬਸੂਰਤ ਲੜਕੀ, ਪਿਆਰੀ, ਸੁੰਦਰ ਖੂਬਸੂਰਤੀ ਨੂੰ ਆਖਦੇ ਨੇ ਪਿਆਰਿਓ। ਆਖਦੇ ਨੇ ਫਿਰ ਹੁਸੀਨਾ ਤੈਨੂੰ ਸੁੱਖ ਮਿਲੇਗਾ। ਇਹ ਖੂਬਸੂਰਤ ਲੜਕੀ, ਇਹ ਦੋਸ਼ੀਜ਼ਾ, ਇਹ ਮੁਟਿਆਰ, ਇਹ ਹੁਸੀਨਾ, ਫਿਰ ਤੂੰ ਸੁੱਖ ਪਾਏਂਗੀ। ਆਪਣੇ ਆਪ ਨੂੰ ਤੁਹਾਨੂੰ ਅੱਗੇ ਬਾਰਹਾ ਦੱਸਿਆ ਕਿ ਸਾਡੇ ਸੂਫੀ ਸ਼ੁਆਰਾ ਜਿਹੜੇ ਨੇ ਪੰਜਾਬੀ ਮਾਂ ਬੋਲੀ ਦੇ, ਉਹ ਹਮੇਸ਼ਾ ਉਹਨਾਂ 'ਚੋਂ ਬਹੁਤ ਸਾਰੇ ਜਿਹੜੇ ਨੇ ਉਹ ਲੜਕੀ ਬਣ ਕੇ ਸ਼ਾਇਰੀ ਕਰਦੇ ਰਹੇ ਨੇ, ਜਿਵੇਂ ਸ਼ਾਹ ਹੁਸੈਨ ਜੀ ਨੇ, ਜਿਵੇਂ ਭਗਤ ਕਬੀਰ ਜੀ ਨੇ, ਹਾਂਜੀ, ਹੋਰ ਵੀ ਬਹੁਤ ਸਾਰੇ। ਤਬ ਸੁਖ ਉਪਜੇ ਸੁੰਦਰੀ ਪਦਮ ਛਲਕੇ ਸੀਸ, ਤੇ ਫਿਰ ਤੇਰੇ ਸਿਰ ਦੇ ਉੱਤੇ 1000 ਪੱਤੀਆਂ ਵਾਲਾ ਕਮਲ ਦਾ ਜਿਹੜਾ ਫੁੱਲ ਹੈ ਨਾ, ਉਹ ਸਾਇਆ ਕਰ ਲੈਗਾ। ਪਿਆਰਿਓ, ਜਿਹੜੇ ਯੋਗੀ ਨੇ ਨਾ, ਹਿੰਦੂ ਯੋਗੀ, ਉਹ ਜਦੋਂ ਤਪੱਸਿਆ ਕਰਦੇ ਨੇ ਨਾ, ਜਿਵੇਂ ਸਾਡੇ ਮੁਸਲਿਮ ਸੂਫੀ ਜਿਹੜੇ ਨੇ ਉਹ ਮਨਾਜ਼ਿਲ ਸਲੂਕ ਤੈਅ ਕਰਦੇ ਨੇ, ਤੇ ਯੋਗੀ ਯੋਗ ਦੇ ਵਿੱਚ ਮੁਖਤਲਿਫ ਤਪੱਸਿਆ ਕਰਦੇ ਨੇ। ਬੜੇ ਸਖਤ ਰਿਆਸਤਾਂ ਕਰਨ ਤੋਂ ਬਾਅਦ ਜਦੋਂ ਉਹ ਸਭ ਤੋਂ ਉੱਚੇ ਮੁਕਾਮ ਤੇ ਪਹੁੰਚ ਜਾਂਦੇ ਨੇ, ਆਪਣੀ ਭਗਤੀ ਦੇ ਸਭ ਤੋਂ ਬੁਲੰਦ ਮਰਤਬੇ ਦੇ ਉੱਤੇ ਜਾ ਪੁੱਜਦੇ ਨੇ, ਤੇ ਫਿਰ ਉਹਨਾਂ ਦੇ ਅਕੀਦੇ ਦੇ ਮੁਤਾਬਕ 1000 ਪੱਤੀਆਂ ਵਾਲਾ ਜਿਹੜਾ ਕਮਲ ਦਾ ਫੁੱਲ ਹੈ ਨਾ, ਉਹ ਉਹਨਾਂ ਦੇ ਸਿਰ ਦੇ ਉੱਤੇ ਉੱਗ ਪੈਂਦਾ ਹੈ, ਛਾਂ ਕਰ ਦਿੰਦਾ ਹੈ। ਭਗਤ ਕਬੀਰ ਜੀ ਵੀ ਇਸ ਆਪਣੇ ਅਸ਼ਲੋਕ ਦੇ ਵਿੱਚ ਸਾਨੂੰ ਇਹ ਹੀ ਮੱਤ ਦਿੰਦੇ ਨੇ, ਜਿਵੇਂ ਸਾਡੇ ਮੁਸਲਿਮ ਸੂਫੀਆ ਆਖਦੇ ਨੇ ਕਿ ਮੂਤੂ ਕਬਲਾ ਅੰਤਾ ਮੂਤੂ, ਆਪਣੀਆਂ ਖੁਆਇਸ਼ਾਂ ਮਾਰ ਦੇ, ਦੁਨਿਆਵੀ ਖੁਆਇਸ਼ਾਂ ਤੇ ਸਦਰਾਂ ਤੋਂ ਆਪਣੇ ਮਨ ਨੂੰ ਪਾਕ ਕਰ ਲੈ। ਮੁਸਲਿਮ ਸਾਡੇ ਜਿਹੜੇ ਸਾਲਕੀਨ ਨੇ, ਉਹ ਜਦੋਂ ਮਨਾਜ਼ਿਲ ਸਲੂਕ ਤੈਅ ਕਰਦੇ ਨੇ ਤੇ ਉਹ ਇਹ ਮਰਾਹਲ ਤੈਅ ਕਰਦੇ ਨੇ। ਇਸੇ ਤਰ੍ਹਾਂ ਹੀ ਯੋਗੀ ਜਿਹੜੇ ਨੇ ਉਹ ਵੀ ਇਹ ਮੱਤ ਪੈ ਦਿੰਦੇ ਨੇ। ਭਗਤ ਕਬੀਰ ਜੀ ਖੁਦ ਇੱਕ ਭਗਤ ਸਨ, ਉਹਨਾਂ ਨੇ ਇਹ ਸਾਰੇ ਮਦਾਰਜ ਤੈਅ ਕੀਤੇ ਸਨ, ਇਹਨਾਂ ਸਾਰੀਆਂ ਮੰਜ਼ਲਾਂ 'ਚੋਂ ਉਹ ਗੁਜ਼ਰੇ ਸਨ। ਉਹ ਆਪਣੇ ਪੈਰੋਕਾਰਾਂ ਨੂੰ, ਆਪਣੇ ਮੁਰੀਦੈਨ ਨੂੰ ਇਹ ਮੱਤ ਪੈ ਦਿੰਦੇ ਨੇ ਕਿ ਕਬੀਰਾ, ਮਨ ਮਨਸਾ ਕੋ ਮਾਰ ਕੇ ਨੰਨਾ ਕਰ ਕਰ ਪੀਸ, ਖਤਮ ਕਰ ਦੇ, ਮਾਰ ਦੇ ਇਹਨਾਂ ਨੂੰ, ਮਨ ਦੀਆਂ ਖੁਆਇਸ਼ਾਤ ਨੂੰ। ਤੇ ਦੂਜੇ ਮਿਸਰੇ 'ਚ ਪੈ ਕੀ ਆਖਦੇ ਨੇ ਕਿ ਤਬ ਸੁਖ ਉਪਜੇ ਸੁੰਦਰੀ, ਫੇਰ ਤੂੰ ਪਹੁੰਚੇਗਾ, ਐ ਦੋਸ਼ੀਜ਼ਾ, ਐ ਹਸੀਨਾ, ਐ ਮੁਟਿਆਰ, ਫੇਰ ਤੂੰ ਸੁੱਖ ਦੇ ਮੁਕਾਮ ਨੂੰ ਹਾਸਲ ਕਰ ਪਾਏਂਗੀ। ਪਦਮ ਛਲਕੇ ਸੀਸ, ਔਰ ਤੇਰੇ ਸਿਰ ਦੇ ਉੱਤੇ 1000 ਪੱਤੀਆਂ ਵਾਲਾ ਜਿਹੜਾ ਕਮਲ ਹੈ ਉਹ ਸਾਇਆ ਫਗਨ ਹੋ ਜਾਏਗਾ, ਛਤਰੀ ਬਣਾ ਲੇਗਾ, ਔਰ ਉਹਦੇ ਥੱਲੇ ਤੂੰ ਮੌਜਾਂ ਮਾਣੇਗੀ, ਸੁੱਖ ਦੀਆਂ ਮਨਾਜ਼ਲ ਤੈਅ ਕਰੇਂਗੀ। ਫੇਰ ਸੁੱਖ ਤੈਨੂੰ ਅਸਲ 'ਚ ਮਿਲੇਗਾ। ਦੁਨੀਆ ਦੇ ਵਿੱਚ ਸੁੱਖ ਨਹੀਂ ਕਿਸੇ ਨੂੰ ਮਿਲ ਸਕਦਾ। ਪਿਆਰਿਓ, ਬਿਲਕੁਲ ਇਸੇ ਦੋੜੇ, ਇਸੇ ਸ਼ਲੋਕ ਦੇ ਨਾਲ ਮੁਮਾਸਲਤ ਰੱਖਦਾ ਹੋਇਆ ਬਾਬਾ ਜੀ ਫਰੀਦੁੱਦੀਨ ਮਸੂਦ ਗੰਜੇ ਸ਼ਕਰ ਰਹਿਮਤੁল্লাਹ ਤਾਲਾ ਅਲੈਹ ਦਾ ਵੀ ਇੱਕ ਬੜਾ ਹੀ ਪਿਆਰਾ ਸ਼ਲੋਕ ਹੈ, ਉਹ ਵੀ ਮੈਂ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਨਾ। ਅਗਰਚੇ ਉਹਦਾ ਮਤਲਬ, ਉਹਦਾ ਤਰਜਮਾ ਥੋੜਾ ਜਿਹਾ ਮੁਖਤਲਿਫ ਹੈ, ਲੇਕਿਨ ਇਹਦੇ ਨਾਲ ਹੀ ਉਹ ਵੀ ਲੱਗਾ ਜ਼ਰੂਰ ਖਾਂਦਾ ਹੈ। ਬਾਬਾ ਜੀ ਫਰੀਦ ਫਰਮਾਉਂਦੇ ਨੇ, ਫਰੀਦਾ ਮੈਨੂੰ ਮਾਰ ਕੇ ਮੁੰਜ ਕਰ ਤੇ ਨਿੱਕੀ ਕਰ ਕਰ ਕੁੱਟ। ਭਗਤ ਕਬੀਰ ਜੀ ਆਖਦੇ ਨੇ, ਮਨ ਮਨਸਾ ਨੂੰ ਮਾਰ ਕੇ ਆਪਣੇ ਮਨ ਦੀਆਂ ਦੁਨਿਆਵੀ ਖੁਆਇਸ਼ਾਤ ਨੂੰ ਖਤਮ ਕਰ ਦੇ। ਤੇ ਬਾਬਾ ਜੀ ਫਰੀਦ ਗੰਜੇ ਸ਼ੱਕਰ ਪਾ ਫਰਮਾਉਂਦੇ ਨੇ, ਫਰੀਦਾ ਮੈਨੂੰ ਮਾਰ ਕੇ ਮੁੰਜ ਕਰ, ਨਿੱਕੀ ਕਰ ਕਰ ਕੁੱਟ। ਮੈਂ ਤੋਂ ਦੋ ਮੁਰਾਦਾਂ ਨੇ, ਯਾਨੀ ਜ਼ੂ ਮੈਨੀ ਲਫ਼ਜ਼ ਹੈ। ਮੈਂ ਤੋਂ ਇੱਕ ਮੁਰਾਦ ਤੇ ਇਹ ਵੇ ਕਿ ਆਪਣੀ ਖੁਦੀ, ਤਕੱਬਰ, ਆਕੜ। ਮੈਂ, ਅਸੀਂ ਆਖਨੇ ਆਪਣੀ ਮਾਂ ਬੋਲੀ ਪੰਜਾਬੀ ਜੀ, ਯਾਰ ਇਹਦੇ 'ਚ ਮੈਂ ਬੜੀ ਹੈ, ਯਾਨੀ ਸਭ ਕੁਝ ਆਪਣੇ ਆਪ ਨੂੰ ਹੀ ਸਮਝਦਾ, ਹੋਰ ਕਿਸੇ ਨੂੰ ਮੰਨਦਾ ਹੀ ਨਹੀਂ। ਗਰੂਰ ਦੀ ਅਲਾਮਤ ਹੈ ਮੈਂ। ਔਰ ਦੂਸਰਾ ਮੈਂ ਦਾ ਮਤਲਬ ਆਪਣਾ ਆਪ ਵੀ ਹੈ, ਆਪਣਾ ਨਫਸ ਵੀ ਹੈ, ਆਪਣਾ ਮਨ ਵੀ ਹੈ। ਜਿਵੇਂ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰਾ ਮਨ ਮਨਸਾ ਕੋ ਮਾਰ ਕੇ, ਉਸੇ ਤਰ੍ਹਾਂ ਹੀ
ਬਾਬਾ ਜੀ ਫਰੀਦ ਵੀ ਪੈ ਆਖਦੇ ਨੇ, ਲੇਕਿਨ ਬਾਬਾ ਜੀ ਫਰੀਦ ਸਗੋਂ ਦੋ ਜ਼ੂ ਮੈਨੀ ਲਫ਼ਜ਼ ਇਸਤੇਮਾਲ ਕਰ ਰਹੇ ਨੇ, ਯਾਨੀ ਇਹਦੇ ਦੋ ਮੁਰਾਦ ਹੋ ਸਕਦੇ ਨੇ। ਗਰੂਰ ਤਕੱਬਰ ਅਹੰਕਾਰ ਵੀ ਆਪਣੇ ਅੰਦਰੋਂ ਖਤਮ ਕਰ, ਆਕੜ ਛੱਡ ਦੇ, ਔਰ ਆਪਣਾ ਆਪ ਵੀ ਮਾਰ ਲੈ, ਆਪਣੀਆਂ ਮਨਸ਼ਾ ਆਪਣੀਆਂ ਖਵਾਹਿਸ਼ਾਤ ਨੂੰ ਖਤਮ ਕਰ ਦੇ, ਰਾਜ਼ੀ ਬਰਜ਼ਾ ਹੋ ਜਾ, ਅੱਲਾਹ ਪਾਕ ਦੀ ਰਜ਼ਾ ਦੇ ਵਿੱਚ ਰਾਜ਼ੀ ਹੋ ਜਾ। ਫਰੀਦਾ ਮੈਨੋਂ ਮਾਰ ਕੇ ਮੁੰਜ ਕਰ ਤੇ ਨਿੱਕੀ ਕਰ ਕਰ ਕੁੱਟ, ਤੇ ਭਰੇ ਖਜ਼ਾਨੇ ਸਾਹਿਬ ਦੇ ਫਿਰ ਜਿਉਂ ਭਾਵੇ ਸੋ ਲੁੱਟ। ਪਿਆਰਿਓ, ਬਾਬਾ ਜੀ ਫਰੀਦ ਵੀ ਉਹੀਓ ਹੀ ਗੱਲ ਪੈ ਕਰਦੇ ਨੇ ਜਿਹੜੀ ਕਿ ਭਗਤ ਕਬੀਰ ਜੀ ਨੇ ਕੀਤੀ ਹੈ, ਲੇਕਿਨ ਬੜੇ ਹੀ ਖੂਬਸੂਰਤ ਅੰਦਾਜ਼ ਵਿੱਚ, ਬੜੇ ਹੀ ਸੁੱਚੇ ਜਿਹੜੇ ਤੇ ਸੁਨੱਖੜੇ ਢੰਗ ਦੇ ਵਿੱਚ। ਪਿਆਰਿਓ, ਗੱਲ ਨੂੰ ਤੇ ਜਿੰਨਾ ਮਰਜ਼ੀ ਵਧਾਉਣਾ ਚਾਹੀਏ ਵੱਧ ਸਕਦੀ ਹੈ। ਸੂਫੀਆ ਦੀਆਂ, ਔਲੀਆ ਦੀਆਂ, ਫੁਕਾਰਾ ਦੀਆਂ, ਇਹਨਾਂ ਭਗਤਾਂ ਸਾਧੂ ਸੰਤਾਂ ਦੀਆਂ ਨੇਕ ਤੇ ਚੰਗੀਆਂ ਤੇ ਭਲੀਆਂ ਗੱਲਾਂ ਇਹ ਤਾਂ ਕਰਨ ਲੱਗ ਪਈਏ ਤੇ ਮੁੱਕਦੀਆਂ ਹੀ ਨਹੀਂ। ਪਰ ਤੁਹਾਡੇ ਘੱਲੇ ਹੋਏ ਅਖਾਣ ਲੈ ਕੇ ਵੀ ਤੇ ਬਾਬਾ ਜੀ ਦੇ ਕੋਲ ਜਾਣਾ ਹੈ, ਤੇ ਆਓ ਫਿਰ ਚੱਲੀਏ ਬਾਬਾ ਜੀ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਓ ਚੱਲ ਮੇਲੇ ਨੂੰ ਚਲੀਏ। अस्सलाम वालेकुम जनाब बाजवा साहब। ਜੀ ਬਿਸਮਿਲ੍ਲਾ ਜੀ। ਡਾਕਟਰ ਸਾਹਿਬ ਖੈਰ ਹੋਵੇ ਜੀ, ਜਿਉਂਦੇ ਵਸਦੇ ਰਹੋ ਜਨਾਬ, ਖੈਰੀਆਂ ਹੋ बड़ी ਜੀ। बड़ी जनाब ਤੁਹਾਡੀ ਨਵਾਜ਼ਿਸ਼, ਬੜੀ ਮਿਹਰਬਾਨੀ। ਅੱਛਾ ਮੇਰੀ ਸਰਕਾਰ, ਅੱਜ ਜਨਾਬ ਅਸੀਂ ਤੇ ਚਲੋ ਮੁੰਡੇ ਖੁੱਡੇ ਆ, ਤੇ ਤੁਸੀਂ ਵੀ ਮੁੰਡੇ ਖੁੱਡੇ ਹੀ ਹੋ, ਤੁਸੀਂ ਵੀ ਕੋਟ ਲਾ ਛੱਡਿਆ, ਮੈਂ ਤੇ ਅੱਜ ਗਰਮੀ ਬੜੀ ਲੱਗੀ ਬਾਜਵਾ ਜੀ ਸਾਹਿਬ। ਜੀ 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 ਤੇ ਨਾਲੇ ਬਾਜਵਾ ਸਾਹਿਬ ਵੇਖੋ ਨਾ, ਫੱਗਣ ਚੜਾ ਹੈ, ਹਾਂਜੀ 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 ਕਿ ਫੱਗਣ ਦੇ ਵੀ ਤੁਸੀਂ ਦੋ ਤਰੇ ਖਾਨ ਸਾਨੂੰ ਸਿਖਾਏ ਨੇ। ਜੀ 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 ਉਹ ਜਰਾ ਕੋਈ ਸੁਣਾਓ ਨਾ, ਤੁਸੀਂ ਸੁਣਾ, ਇੱਕ ਬੜਾ ਪਿਆਰਾ ਸੁਣਾਇਆ ਸੀ ਫੱਗਣ ਬਾਰੇ। ਹਾਂਜੀ, ਇੱਕ ਤੇ ਵੇ ਕਿ ਫੱਗਣ ਕੰਧੀ ਲੱਗਣ, ਅੱਛਾ ਅੱਛਾ ਅੱਛਾ। ਯਾਨੀ ਫੱਗਣ ਦਾ ਮਹੀਨਾ ਜਿਹੜਾ ਨਾ, ਇਹ ਜਦੋਂ ਮਤਲਬ ਇਹ ਕਿ ਚੜ ਪਵੇ ਨਾ, ਜੀ ਜੀ। ਹਾਂਜੀ, ਤੇ ਫੇਰ ਧੁੱਪ ਦੇ ਵਿੱਚ ਖਲੋਣਾ ਜ਼ਰਾ ਔਖਾ ਹੁੰਦਾ ਹੈ। ਹਾਂ ਤੇ ਇਸ ਵਾਸਤੇ ਕੰਧ ਦੇ ਨਾਲ, ਕੰਧ ਦੇ ਪਰਛਾਵੇਂ ਦੀ ਭਾਲ ਬੰਦੇ ਜਿਹੜੇ ਨੇ ਕਰਨ ਲੱਗ ਪੈਂਦੇ ਨੇ। ਹਾਂ ਯਾਨੀ ਇੰਨੀ ਕੁ ਗਰਮੀ ਹੋ ਜਾਂਦੀ ਹੈ, ਸੂਰਜ ਜਿਹੜਾ ਇੰਨਾ ਨੇੜੇ ਆ ਜਾਂਦਾ ਧਰਤੀ ਦੇ, ਜੀ ਜੀ। ਹਾਂਜੀ, ਕਿ ਜਿਹੜਾ ਉਹਦੀ ਜਿਹੜੀ ਧੁੱਪ ਹੈ ਉਹਦੇ ਵਿੱਚ ਖਲੋਣਾ ਜ਼ਰਾ ਜਿਹੜਾ ਨਾ ਔਖਾ ਹੋ ਜਾਂਦਾ ਹੈ। ਜੀ, ਜੀ। ਤੇ ਬੰਦਾ ਜਿਹੜਾ ਨਾ ਉਹ ਕੰਧ ਦੀ ਜਿਹੜੀ ਹੈ ਨਾ ਪਰਛਾਵਾਂ ਉਹਦੀ ਓਟ ਭਾਲਣ ਲੱਗ ਪੈਂਦਾ। ਵਾਹ ਵਾਹ ਵਾਹ। ਜੀ ਜੀ। ਤੇ ਇੱਕ ਹੋਰ ਵੀ ਫੱਗਣ ਦਾ ਤੁਸੀਂ ਬੜਾ ਹਾਂਜੀ, ਵਧੀਆ ਤੇ ਸੁਣਾਉਂਦੇ ਹੋ। ਦੂਜਾ ਇਹ ਵੇ ਕਿ ਫੱਗਣ ਆਖੇ ਚੇਤਰ ਨੂੰ, ਆਹਾ ਸੁਣ ਮੇਰੇ ਭਾਈ, ਤੇ ਮੈਂ ਲੰਘਾਈ ਝੂਣ ਝਾਨ ਤੂੰ ਬੰਨੇ ਲਾਈ। ਵਾਹ ਵਾਹ। ਅਸਲ ਗੱਲ ਇਹ ਵੇ ਕਿ ਇਹਨੂੰ ਜਿਹੜਾ ਚੇਤਰ ਨੂੰ 13ਵਾਂ ਮਹੀਨਾ ਲੋਕੀ ਆਖਦੇ ਸਨ ਜੱਟ। ਜੀ ਪੁਰਾਣੇ ਜ਼ਮਾਨੇ 'ਚ ਜਦੋਂ ਦਾਣੇ ਥੋੜੇ ਹੁੰਦੇ ਸਨ, ਬਰਾਨੀ ਵਸੋਂ ਹੁੰਦੀ ਸੀ, ਜੀ ਜੀ। ਤੇ ਜਟਕੀ ਤੇ ਜੱਟ ਦੀ ਉਹਨੇ ਆਖਿਆ ਜੱਟ ਦੀ ਰੱਬ ਨਾ ਭੰਜਾਲੀ ਹੋਣੀ ਜੇ ਮੀਂਹ ਪੈ ਜਾਣਾ। ਵੇਖੋ ਨਾ ਹੁਣ ਪਿਛਲੇ 6-7 ਮਹੀਨਿਆਂ ਤੋਂ ਮੀਂਹ ਦੀ ਕਣੀ ਪਈ ਨਹੀਂ, ਪਈ ਨਹੀਂ। ਤੇ ਉੱਥੇ ਜਨਾਬ ਜੱਦੇ ਤੇ ਮੱਕੇ ਮਦੀਨੇ ਰੋਜ਼ ਪਈ ਜਾਂਦਾ ਹੈ। ਅਲਹਮਦੁਲਿਲਾ। ਹਾਂਜੀ, ਅੱਜ ਵੀ ਉਹ ਦੱਸਦੇ ਹਨ ਪਾ ਉੱਥੇ ਬੜੇ ਗੜੇ ਵੀ ਪਏ ਨੇ। ਵਾਹ ਤੇ ਖੁਦਾ ਦਾ ਕੋਈ ਨਿਜ਼ਾਮ ਇਹਨੂੰ ਉਲਟ ਪੁਲਟ ਤੇ ਬੰਦਿਆਂ ਹੀ ਕਰ ਛੜਿਆ ਨਾ। ਹਾਂਜੀ ਹਾਂਜੀ। ਜੋ ਉਹਨੇ ਕਾਇਨਾਤ ਦੀ ਸਿਰਜਣਾ ਜਿਸ ਤਰ੍ਹਾਂ ਕੀਤੀ ਸੀ, ਅਸਾਂ ਆਪਣੀਆਂ ਮੰਦੀਆਂ ਕਰਤੂਤਾਂ ਦੇ ਨਾਲ ਇਨਸਾਨ ਨੇ ਉਹਨੂੰ ਮਤਲਬ ਉਲਟ ਪੁਲਟ ਕਰ ਦਿੱਤਾ ਹੈ। ਉਹਦਾ ਨਤੀਜਾ ਸਿੱਟਾ ਇਹ ਨਿਕਲਿਆ ਕਿ ਉਹ ਮੌਸਮ ਹੀ ਇਸ ਤਰ੍ਹਾਂ ਗਾਂਹ ਪਿਛਾਂ ਹੋ ਗਏ ਨੇ। ਤਗਯਰਾਤ ਸ਼ੁਰੂ ਹੋ ਗਏ। ਆ ਤੋਂ ਵੇਲੇ ਸਿਰ ਮੀਂਹ ਨਹੀਂ ਪੈਂਦੇ, ਵੇਲੇ ਸਿਰ ਔਰ ਨਹੀਂ ਲੱਗਦੀ। ਤੇ ਉਹ ਫੱਗਣ ਆਖੇ ਚੇਤਰ ਨੂੰ, ਸੁਣ ਮੇਰੇ ਭਾਈ, ਮੈਂ ਲੰਘਾਈ ਝੂਣ ਝਾਨ ਤੂੰ ਬੰਨੇ ਲਾਈ। ਜੀ। ਕਿ ਫੱਗਣ ਦੇ ਵਿੱਚ ਨਾ ਲੋਕਾਂ ਦੇ ਦਾਣੇ ਥੋੜੇ ਰਹਿ ਜਾਂਦੇ ਸਨ ਕਣਕ ਦੇ। ਜੀ। ਅੱਗੋਂ ਕਣਕਾਂ ਦੀ ਫਸਲ ਤੁਹਾਨੂੰ ਪਤਾ ਵਿਸਾਖ 'ਚ ਪੱਕ ਕੇ ਤਿਆਰ ਹੋ ਜਾਣੀ ਹੈ। ਫੱਗਣ ਦੇ ਅੱਗੇ ਚੇਤਰ ਦਾ ਮਹੀਨਾ ਤੇ ਅੱਗੇ ਵਿਸਾਖ ਹੈ। ਜੀ ਹਾਂਜੀ। ਤੇ ਲੋਕਾਂ ਦੇ ਦਾਣੇ ਜਿਹੜੇ ਨੇ ਨਾ ਮੁੱਕ ਜਾਂਦੇ ਸਨ, ਤੇ ਫਿਰ ਲੋਕੀ ਨਾ ਇੱਕ ਦੂਜੇ ਕੋ ਆਟਾ ਹਧਾਰਾ ਲੈਣ, ਕਣਕ ਛੋਟੀ ਮੋਟੀ ਹਧਾਰਾ ਲੈਣ। ਤੇ ਉਹ ਆਂਦੇ ਨੇ ਵੀ ਫੱਗਣ ਚੇਤਰ ਨੂੰ ਆਣ ਲੱਗਾ ਵੀ ਯਾਰ ਲੋਕਾਂ ਦਾ ਔਖਾ ਵੇਲਾ ਮੈਂ ਤੇ ਨਾ ਝੂਣ ਝਾਣ ਕੇ ਯਾਨੀ ਕੋਸ਼ਿਸ਼ ਕਰਕੇ ਥੋੜੀ ਬਹੁਤੀ ਸੱਜੇ ਖੱਬੇ ਬਚਾ ਬਚੂ ਕਰਕੇ ਤੇ ਇਹਨਾਂ ਦਾ ਲੰਘਾ ਦਿੱਤਾ। ਤੇ ਤੂੰ ਹੁਣ ਇਹਨਾਂ ਨੂੰ ਬੰਨੇ ਲਾਈ ਕਿ ਤੂੰ ਮਤਲਬ ਇਹਨਾਂ ਨੂੰ ਉਸ ਵੇਲੇ ਤੱਕ ਲੈ ਜੀ ਜਦੋਂ ਇਹਨਾਂ ਦੀ ਕਣਕ ਪੱਕ ਪਵੇ, ਪੱਕ ਜਾਏ, ਅਗਲੀਆਂ ਵਾਢੀਆਂ ਆ ਜਾਣ। ਅਗਲੀਆਂ ਵਾਢੀਆਂ ਜਿਹੜੀ ਵਿਸਾਖ ਦੇ ਵਿੱਚ ਵਾਢੀ ਪੈ ਜਾਂਦੀ ਹੈ। ਜੀ ਜੀ। ਤੇ ਜਦੋਂ ਵਿਸਾਖ 'ਚ ਵਾਢੀ ਪੈ ਗਈ ਉਦੋਂ ਪਹਿਲਾਂ ਥੋੜੇ ਜਿਹੇ ਜੌਂ ਸ਼ੌਂ ਪੱਕ ਜਾਂਦੇ ਨੇ 10 ਦਿਨ ਪਹਿਲਾਂ। ਜੀ। ਹਾਂਜੀ।
ਜਿਵੇਂ ਆਂਦੇ ਨੇ ਜਦੋਂ ਜੱਟ ਦੇ ਜੌਂ ਲਿਸ਼ਕੇ ਤੇ ਮਤਲਬ ਇਹ ਜੌਂ ਲਿਸ਼ਕੇ ਤੇ ਯਾਰ ਕਿਸਕੇ ਉਹ ਜਿਹੜੇ ਐਵੇਂ ਹੀ ਯਾਰਾਂ ਕੋ ਜਾ ਕੇ ਬਹਿ ਰਹਿੰਦੇ ਨਾ 10-10 ਦਿਨ 20-20 ਦਿਨ ਜੀ, ਜੀ। ਯਾਰ ਤੇਰੇ ਨਾਲ ਪਿਆਰ ਹੀ ਇੰਨਾ ਜਾਨ ਤੇ ਦਿਲ ਨਹੀਂ ਕਰਦਾ ਉਹ ਜਦੋਂ ਜੌਂ ਲਿਸ਼ਕ ਪੈਂਦੇ ਨੇ ਤਾਂ ਉਹਨਾਂ ਨੂੰ ਹੁੰਦਾ ਵੀ ਕਿਤੇ ਜੱਟ ਮੈਨੂੰ ਨਾਲ ਵਾਢੀ ਨਾ ਲਾ ਲੈ ਅੱਛਾ ਤੇ ਉਹ ਫਿਰ ਕਿਸਕ ਜਾਂਦੇ ਇਹ ਵੀ ਤੇ ਬਾਜਵਾ ਸਾਹਿਬ ਤੁਹਾਂ ਸੁਣਾਇਆ ਸੀ ਨਾ ਹਾਂਜੀ, ਹਾਂਜੀ। ਬਈ ਜੱਟ ਦੇ ਜੌਂ ਪੱਕੇ ਤੇ ਸੱਕੀ ਮਾਰੂ ਮਾਰੇ ਧੱਕੇ ਹਾਂਜੀ ਉਹ ਵੇਖੋ ਨਾ ਗੱਲ ਇਹ ਹੈ ਕਿ ਇਹ ਰਿਜ਼ਕ ਜਿਹੜਾ ਉਹ ਆਂਦੇ ਨੇ ਇਹ ਰਾਜਾ ਹੁੰਦਾ ਹੈ ਹਾਂਜੀ ਤੇ ਜਦੋਂ ਇਹ ਰਿਜ਼ਕ ਆਉਂਦਾ ਤੇ ਫਿਰ ਕਬੂਦੀਆਂ ਮੱਤਾਂ ਤੇ ਦਿੰਦਾ ਨਾ ਨਾਲੇ ਡੱਬਾਂ 'ਚ ਜਦੋਂ ਰੁਪਈਏ ਹੋਣ ਤੇ ਬੰਦਾ ਫਿਰ ਪੈਰ ਚੁੱਕ ਕੇ ਬੰਦੇ ਚੋਂ ਬੰਦਿਆਈ ਜਿਹੜੀ ਉਹ ਭੱਜ ਬਾਹਰ ਨਿਕਲਣ ਨੂੰ ਹਾਂਜੀ ਇਸ ਤਰ੍ਹਾਂ ਹਾਂਜੀ ਅੱਛਾ ਜਨਾਬ ਅੱਜ ਦਾ ਜਿਹੜਾ ਸਭ ਤੋਂ ਪਹਿਲਾ ਅਖਾਣ ਹੈ ਜੀ ਉਹ ਸਾਡੇ ਚੜ੍ਹਦੇ ਪੰਜਾਬ ਤੋਂ ਬੜੇ ਪਿਆਰੇ ਮਿੱਤਰ ਨੇ ਪੱਕੇ ਸਾਡੇ ਵੇਖਣ ਵਾਲੇ ਨੇ ਜੀ ਹਰਪ੍ਰੀਤ ਸਿੰਘ ਮੋਗਾ ਵਾਹ ਜੀ ਵਾਹ ਉਹਨਾਂ ਜਨਾਬ ਅਖਾਣ ਭਿਜਵਾਇਆ ਵੀ ਜਿੰਨ ਨਾਲੋਂ ਜਨ ਬੁਰਾ ਹਾਂਜੀ ਇਹ ਹਰਪ੍ਰੀਤ ਦਾ ਮਤਲਬ ਹੈ ਹਰੀ ਨੂੰ ਪ੍ਰੀਤ ਕਰਨ ਵਾਲਾ ਮਾਲਕ ਨਾਲ ਪਿਆਰ ਕਰਨ ਵਾਲਾ ਬੜਾ ਸੋਹਣਾ ਨਾਂ ਹੈ ਜੀ ਇਹਨਾਂ ਦਾ ਤੇ ਉਹ ਮੋਗਾ ਵੀ ਜਿਹੜਾ ਸ਼ਹਿਰ ਇੱਕ ਤੇ ਕਦੇ ਕਿਸੇ ਜ਼ਮਾਨੇ 'ਚ ਉੱਥੇ ਇੱਕ ਮੋਗਾ ਹੀ ਲੱਗਾ ਸੀ ਹਾਂਜੀ ਉਹ ਹੌਲੀ ਸ਼ਹਿਰ ਬਣ ਗਿਆ ਹੁਣ ਉਹ ਜ਼ਿਲ੍ਹਾ ਬਣ ਗਿਆ ਜੀ ਤੋ ਜਨਾਬ ਜਿੰਨ ਤੇ ਤੁਸੀਂ ਪਤਾ ਨਾ ਜੀ ਜਾਣਦੇ ਹੋ ਜਿੰਨ ਭੂਤ ਫਲਾਣੇ ਨੂੰ ਜਿੰਨ ਚੰਬੜ ਗਿਆ ਜੀ ਇਸ ਤਰ੍ਹਾਂ ਹਾਂਜੀ ਉਹ ਜਿੰਨ ਚੰਬੜਨ ਨਾਲੋਂ ਭੈੜਾ ਕੰਮ ਹੈ ਜਨ ਪੰਜਾਬੀ ਜਾਂਦੇ ਨੇ ਸ਼ੱਕ ਨੂੰ ਜਿਹਨੂੰ ਫਾਰਸੀ ਚ ਜ਼ਨ ਆਂਦੇ ਨੇ ਅੱਛਾ ਉਹ ਜਿਹੜਾ ਨਾ ਜਦੋਂ ਸ਼ੱਕ ਬੰਦੇ ਦੇ ਅੰਦਰ ਪੈ ਜਾਂਦਾ ਨਾ ਤੇ ਉਹ ਜਿੰਨ ਨਾਲੋਂ ਵੀ ਭੈੜਾ ਹੁੰਦਾ ਹੈ ਯਾਨੀ ਜਿਵੇਂ ਜਿੰਨ ਚੰਬੜਦਾ ਨਾ ਕਿਸੇ ਨੂੰ ਉਹ ਉਦੋਂ ਵੀ ਭੈੜਾ ਅਸਰ ਕਰਦਾ ਕਿ ਬੰਦਾ ਹਰ ਵੇਲੇ ਉਹ ਸ਼ੱਕ ਦੀ ਸੂਲੀ ਟੰਗਿਆ ਰਹਿੰਦਾ ਔਰ ਉਹ ਹਰ ਵੇਲੇ ਆਂਦਾ ਕਿਤੇ ਇੰਜ ਨਾ ਹੋ ਜਾਏ ਕਿਤੇ ਇੰਜ ਨਾ ਹੋ ਜਾਏ ਇਸ ਵਾਸਤੇ ਸਿਆਣੇ ਆਂਦੇ ਨੇ ਕਿ ਜਿੰਨ ਨਾਲੋਂ ਵੀ ਜਨ ਬੁਰਾ ਜਾਂ ਭੈੜਾ ਜੀ ਕਿ ਜਿਹੜਾ ਬੰਦੇ ਨੂੰ ਸ਼ੱਕ ਪੈ ਗਿਆ ਨਾ ਕਿਸੇ ਵੀ ਬਾਰੇ 'ਚ ਆਪਣੇ ਪੁੱਤਰ ਦੇ ਬਾਰੇ 'ਚ ਆਪਣੀ ਧੀ ਦੇ ਬਾਰੇ 'ਚ ਹਾਂਜੀ ਉਹ ਸਾਬਤ ਨਾ ਵੀ ਹੋ ਸਕੇ ਤੋ ਸਾਬਤ ਹੋ ਗਈ ਗੱਲ ਭਈ ਇਹ ਬੱਚਾ ਠੀਕ ਹੈ ਜਾਂ ਨਹੀਂ ਠੀਕ ਫੇਰ ਤੇ ਕਿਸੇ ਬਿੱਲੇ ਲੱਗ ਗਈ ਲੇਕਿਨ ਜਿਹਨੇ ਸ਼ੱਕ ਦੀ ਸੂਲੀ ਜਿਹੜੀ ਇਹ ਨਾ ਐਡੀ ਬੁਰੀ ਹੈ ਕਿ ਬੰਦਾ ਅੱਠੇ ਪੈਰ ਉਹਦੇ ਤੇ ਟੰਗਿਆ ਰਹਿੰਦਾ ਇਸ ਤਰ੍ਹਾਂ ਹੀ ਔਰ ਉਹਦੀ ਰੱਤ ਪੀਂਦਾ ਰਹਿੰਦਾ ਉਹ ਜਿਹੜਾ ਸ਼ੱਕ ਹੈ ਨਾ ਜੀ ਹਾਂਜੀ ਉਹਨੂੰ ਅੰਦਰੋਂ ਅੰਦਰੀ ਖੋਖਲਿਆ ਕਰੀ ਜਾਂਦਾ ਉਹਨੂੰ ਖਾਈ ਜਾਂਦਾ ਲੋ ਜੀ ਸਾਹਿਬੋ ਸਾਡੇ ਭਰਾ ਹਰਪ੍ਰੀਤ ਸਿੰਘ ਹੋਰਾਂ ਜਿਹੜਾ ਅਖਾਣ ਭਿਜਵਾਇਆ ਸੀ ਉਹਦਾ ਬੜਾ ਸੋਹਣਾ ਨਖੇੜਾ ਕੀਤਾ ਬਾਬਾ ਜੀ ਬਾਜਵਾ ਸਾਹਿਬ ਫਰਮਾਇਆ ਭਈ ਜਿੰਨ ਨਾਲੋਂ ਜਨ ਬੁਰਾ ਜਨ ਜਿਹੜਾ ਨਾ ਜੀ ਸਹੀ ਬਾਜਵਾ ਸਾਹਿਬ ਫਰਮਾਇਆ ਜ਼ਨ ਜਿਹੜਾ ਲਫ਼ਜ਼ ਹੈ ਨਾ ਜੀ ਜ਼ੋਏ ਤੇ ਨੂਨ ਨਾਲ ਬਣਦਾ ਫਾਰਸੀ ਦਾ ਉਹਦਾ ਮੇਰਾ ਖਿਆਲ ਹੈ ਪੰਜਾਬੀ ਕੀਤੀ ਗਈ ਹੈ ਸਾਡੇ ਵਡਕਿਆਂ ਨੇ ਨਾ ਥੋੜਾ ਵਿਗੜ ਕੇ ਕਈ ਅਲਫਾਜ਼ ਸਾਡੀ ਜ਼ੁਬਾਨ 'ਚ ਵੀ ਤੇ ਮੁਸਤਾਮਲ ਨੇ ਇਹ ਹੁਣ ਜਿਹੜਾ ਨਾ ਜੀ ਹਕੀਮ ਲੁਕਮਾਨ ਕੋਲ ਵੀ ਆਖਦੇ ਨੇ ਭਈ ਵਹਿਮ ਦਾ ਕੋਈ ਇਲਾਜ ਨਹੀਂ ਸੀ ਹੁਣ ਕਿਸੇ ਬੰਦੇ ਨੂੰ ਜੋ ਜਿੰਨ ਚੰਬੜ ਗਿਆ ਚਲੋ ਕੋਈ ਦੁਆ ਦਾਰੂ ਕੀਤਾ ਗਿਆ ਅਵਲ ਤੇ ਜਿੰਨ ਏਡੀ ਛੇਤੀ ਬੰਦਿਆਂ ਨੂੰ ਕਦੋਂ ਚੰਬੜਦੇ ਸਨ ਸਾਹਿਬੋ ਇਨਸਾਨ ਅਸ਼ਰਫੁਲ ਮਖਲੂਕਾਤ ਤੇ ਜਿੰਨ ਨਹੀਂ ਇਹਨੂੰ ਚੰਬੜ ਸਕਦੇ ਜੇ ਅੱਲਾਹ ਪਾਕ ਦੇ ਨਾਲ ਇਹਦਾ ਰਾਬਤਾ ਹੋਵੇ ਨਮਾਜ਼ਾਂ ਪੜ੍ਹਦਾ ਹੋਵੇ ਪਾਕੀ ਪਲੀਤੀ ਦਾ ਖਿਆਲ ਰੱਖਦਾ ਹੋਵੇ ਜ਼ਿਹਨ ਦਾ ਗੰਦਾ ਤੇ ਬੁਰਾ ਨਾ ਹੋਵੇ ਬੁਰੇ ਕੰਮ ਨਾ ਕਰੇ ਜਿੰਨ ਨਹੀਂ ਚੰਬੜਦੇ ਤੇ ਚਲੋ ਜੇ ਕਿਧਰੇ ਚੰਬੜ ਵੀ ਗਿਆ ਦੁਆ ਦਾਰੂ ਕੀਤਾ ਕੋ ਦਮ ਝਾੜਾ ਕੀਤਾ ਤੇ ਜਿੰਨ ਮਗਰੋਂ ਲੱਥ ਜਾਂਦਾ ਲੇਕਿਨ ਜਿਹੜਾ ਸ਼ੱਕ ਜਾਂ ਵਹਿਮ ਜਾਂ ਸ਼ੁਭਾ ਦਿਲ 'ਚ ਬਹਿ ਜਾਂਦਾ ਨਾ ਕਿਸੇ ਵੀ ਅਮਰ ਦਾ ਬਾਜਵਾ ਸਾਹਿਬ ਸਾਰੀ ਗੱਲ ਜਿਵੇਂ ਸਮਝਾਈ ਕਿਸੇ ਧੀ ਪੁੱਤਰ ਦੇ ਚਾਲ ਚੱਲਣ ਬਾਰੇ ਜਾਂ ਆਪਣੀ ਬੀਵੀ ਬਾਰੇ ਅਸੀਂ ਵੇਖਿਆ ਕਿ ਬਹੁਤ ਸਾਰੇ ਅਜਿਹੇ ਲੋਕ ਨੇ ਉਹ ਐਵੇਂ ਹੀ ਆਪਣੀ ਜ਼ਨਾਨੀ ਤੇ ਪਏ ਸ਼ੱਕ ਕਰਨਗੇ ਹੁਣ ਸ਼ੱਕ ਦਾ ਕੀ ਤੋੜ ਇਹਦੀ ਤੇ ਨਾ ਕੋਈ ਗੋਲੀ ਹੈ ਨਾ ਇਹਦੇ ਵਾਸਤੇ ਕੋਈ ਸਿਰਪ ਬਣਿਆ ਨਾ ਇਹਦੇ ਵਾਸਤੇ ਕੋਈ ਦਮ ਝਾੜਾ ਇੱਕ ਬੰਦੇ ਦੇ ਦਿਮਾਗ 'ਚ ਇੱਕ ਗੱਲ ਜੂ ਬਹਿ ਗਈ ਹੈ ਤੇ ਵਹਿਮ ਦਾ ਕੋਈ ਇਲਾਜ ਨਹੀਂ ਫਿਰ ਹੁੰਦਾ ਇਹੋ ਹੀ ਗੱਲ ਸਾਨੂੰ ਇਹੋ ਹੀ ਮੱਤ ਇਸ ਅਖਾਣ ਦੇ ਵਿੱਚ ਦਿੱਤੀ ਗਈ ਹੋਈ ਹੈ ਬਾਜਵਾ ਸਾਹਿਬ ਬਾਬਾ ਜੀ ਅਮਰਜੀਤ ਸਿੰਘ ਜੀ ਗੁਰਦਾਸਪੁਰ ਇੰਡੀਆ ਤੋਂ ਜੀ ਬੜੇ ਸਾਡੇ ਪਿਆਰੇ ਦਰਸ਼ਕ ਵੀ ਨੇ ਬੜੇ ਸੋਹਣੇ ਸੋਹਣੇ ਕਮੈਂਟਸ ਕਰਦੇ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਪੂਰੀ ਰਲਤ ਕਰਦੇ ਨੇ ਅਖਾਣ ਬੜੇ ਬੜੇ ਸੋਹਣੇ ਭਿਜਵਾਉਂਦੇ ਨੇ ਅੱਜ ਜਨਾਬ ਉਹਨਾਂ 3 ਅਖਾਣ ਇਕੱਠੇ ਹੀ ਭੇਜੇ ਵੈਸੇ ਤੇ ਬਾਜਵਾ ਸਾਹਿਬ ਅਸੀਂ ਉਹ ਤਰੇਵੇਂ ਹੀ ਅਖਾਣ ਆਪਣੇ ਪੁਰਾਣੇ ਪ੍ਰੋਗਰਾਮਾਂ 'ਚ ਕਰ ਚੁੱਕੇ ਹਾਂ ਤੁਸੀਂ ਇਰਸ਼ਾਦ ਫਰਮਾ ਚੁੱਕੇ ਹੋ ਉਹਨਾਂ ਦਾ ਸਾਰਾ ਨਖੇੜਾ ਤੁਸੀਂ ਕਰ ਚੁੱਕੇ ਹੋ ਲੇਕਿਨ ਸਾਡੇ ਹੁਣ ਬਜ਼ੁਰਗ ਨੇ ਤੇ ਉਹਨਾਂ ਦਾ ਹੁਕਮ ਸਿਰ ਮੱਥੇ ਤੇ ਜਨਾਬ ਉਹਨਾਂ ਨੂੰ ਨਾਰਾਜ਼ ਤੇ ਨਹੀਂ ਨਾ ਕਰਨਾ ਤੇ ਇੱਕ ਵਿੱਚੋਂ ਅਖਾਣ ਜਿਹੜਾ ਨਾ ਜੀ ਕਿ ਚੋਰਾਂ ਦੇ ਕੱਪੜੇ ਤੇ ਡਾਂਗਾਂ ਦੇ ਗੱਜ
ਇਹ ਨਾ ਜੀ ਇਸ ਤਰ੍ਹਾਂ ਹੀ ਹੈ ਕਿ ਵੇਖੋ ਨਾ, ਜਦੋਂ ਤੁਹਾਨੂੰ ਜਿਹਨੂੰ ਫਾਰ ਇਹ ਵੀ ਆਂਦੇ ਨੇ ਕਿ ਮਾਲੇ ਮੁਫਤ ਦਿਲੇ ਬੈਰਾਮ। ਵਾਹ ਵਾਹ ਹਾਂ ਹਾਂਜੀ, ਜਿਹੜਾ ਤੁਹਾਨੂੰ ਮੁਫਤ ਚ ਲੱਭਿਆ ਹੁੰਦਾ ਨਾ ਮਾਲ, ਜੀ ਜੀ ਵੇਖੋ ਨਾ, ਚੋਰਾਂ ਨੇ ਜਿਹੜੀ ਚੋਰੀ ਕੀਤੀ ਹੁੰਦੀ ਹੈ, ਉਹਨਾਂ ਦਾ ਕਿਤੇ ਜਾਂਦੇ ਕੋਈ ਕੰਮ ਵੱਲ ਫੱਬ ਜਾ ਜੀ ਤੇ ਉਹਨਾਂ ਕਿਹੜਾ ਉਹਦੇ ਤੇ ਹੱਡ ਭੰਨ ਕੇ ਮਿਹਨਤ ਕੀਤੀ ਹੁੰਦੀ ਹੈ। ਹਾਂ ਹਾਂਜੀ, ਰਾਤ ਹੀ ਹੈ ਨਾ, 2-3 ਘੰਟੇ ਥੋੜਾ ਜਿਹਾ ਲੁਕ ਲੁਕਾ ਕੇ ਤੋਂ ਜਾ ਕੇ ਕਿਤੇ ਗਏ ਤੇ ਉਹਨਾਂ ਦਾ ਚੰਗਾ ਮਤਲਬ ਹੈ ਕਿ ਉੱਥੇ ਕੰਮ ਬਣ ਗਿਆ। ਤੇ ਉਹ ਫਿਰ ਜਦੋਂ ਆਪਸ 'ਚ ਵੰਡਣ ਲੱਗਦੇ ਨੇ ਨਾ, ਜ਼ਾਹਰ ਚੋਰ 2 4 5 ਰਲ ਕੇ ਗਏ ਹੁੰਦੇ ਨੇ ਚੋਰੀ ਕਰਨ। ਤੇ ਉਹ ਫਿਰ ਨਾ ਜੀ ਜਦੋਂ ਮਸਨ ਕੋ ਕੱਪੜਾ ਹੀ ਕਿਸੇ ਦੁਕਾਨ 'ਚ ਉਹਨਾਂ ਚੁੱਕਾਂਦਾ ਜੀ ਤੇ ਉਹਨਾਂ ਫਿਰ ਜਦੋਂ ਉਹਦੀ ਮਿੰਤਰ ਕਰਨੀ ਹੈ, ਉਹਨੂੰ ਮੱਲੇ ਉਹਦੀ ਫਰਮਾਇਸ਼ ਕਰਨੀ ਹੈ, ਤੇ ਉਹਨਾਂ ਅੰਦਾਜ਼ੇ ਨਾਲ ਹੀ ਜਾਨੀ ਡਾਂਗਾ ਉਹਨਾਂ ਦੇ ਕੋਲ ਜਿਹੜੀਆਂ ਡਾਂਗਾ ਹੁੰਦੀਆਂ ਨੇ ਉਹਨਾਂ ਦੇ ਗਾਜ਼ੀ ਬਣਾ ਲੈਣੇ ਨੇ, ਪਹਿਲਾਂ ਬਈ ਇੰਨੇ ਤੈਨੂੰ ਤੇ ਇੰਨੇ ਮੈਨੂੰ। ਹਾਂਜੀ, ਤੇ ਚੁੱਕੇ ਉਹਨਾਂ ਨੂੰ ਮਤਲਬ ਮੁਫਤ ਚ ਮਾਲ ਲੱਭਾ ਤੇ ਨਾਲੇ ਉੱਥੇ ਨੁਕਸਾਨ ਵੀ ਕਿਸੇ ਦਾ ਨਹੀਂ ਹੁੰਦਾ, ਕਿਉਂਕਿ ਉਸੇ ਢੰਗ ਨਾਲ ਸਾਰਿਆਂ ਨੂੰ ਮਿਲ ਕੇ ਦੇਣਾ ਨਾ। ਇਸ ਵਾਸਤੇ ਉਹ ਵੱਧ ਵੀ ਹੋਏਗਾ ਜਾਂ ਘੱਟ ਵੀ ਹੋਏਗਾ ਤੇ ਉਹਦਾ ਨੁਕਸਾਨ ਤਾਂ ਨਹੀਂ ਹੋਣਾ। ਲੇਕਿਨ ਇਹਦੇ ਚ ਇਹ ਦੱਸਿਆ ਗਿਆ ਕਿ ਜਦੋਂ ਮਤਲਬ ਇਹ ਜਿਹੜੀ ਜਗ੍ਹਾ ਤੇ ਜਿਹੜੇ ਬੰਦੇ ਨੂੰ ਬਗੈਰ ਮਿਹਨਤ ਕੀਤਿਆਂ ਕੋਈ ਦੌਲਤ ਲੱਭ ਜਾਏ, ਕੋਈ ਮਾਲ ਲੱਭ ਜਾਏ, ਉਹ ਉਹਨੂੰ ਫਿਰ ਛੱਜਾਂ 'ਚ ਪਾ ਕੇ ਉਡਾਉਣ ਲੱਗ ਪੈਂਦਾ। ਔਰ ਉਹਦਾ ਵਿਖਾਲਾ ਕਰਨ ਲਈ, ਉਹਨੂੰ ਰੋੜਨ ਲਈ ਉਹਦੇ ਵੱਖਰੇ ਵੱਖਰੇ ਤਰੀਕੇ ਉਹਨੂੰ ਦੀ ਜਾਂਚ ਆ ਜਾਂਦੀ ਏ। ਔਰ ਉਹ ਫਿਰ ਬੜੀ ਬੇਪਰਵਾਹੀ ਨਾਲ ਉਹਨੂੰ ਖਰਚ ਕਰਦਾ ਹੈ। ਔਰ ਉਹਨੂੰ ਮਤਲਬ ਇਹ ਕਿ ਤਰੰਗਲੀ ਢਾਹ ਕੇ ਨਾ, ਜਿਵੇਂ ਉਹ ਅਸੀਂ ਤੂੜੀ ਉਡਾਉਂਦੇ ਹੁੰਦੇ ਸਾਂ, ਹਾਂਜੀ, ਉਹਨੂੰ ਉਡਾਉਣਾ ਸ਼ੁਰੂ ਕਰ ਦਿੰਦਾ। ਲੋ ਜੀ ਸਾਹਿਬੋ, ਸਾਡੇ ਬਾਬਾ ਜੀ ਅਮਰਜੀਤ ਸਿੰਘ ਗੁਰਦਾਸਪੁਰੋਂ ਉਹਨਾਂ ਅਖਾਣ ਭਿਜਵਾਇਆ ਸੀ ਵੀ ਚੋਰਾਂ ਦੇ ਕੱਪੜੇ ਤੇ ਡਾਂਗਾਂ ਦੇ ਗਜ਼। ਬਾਜਵਾ ਸਾਹਿਬ ਵੀ ਅੱਗੇ ਬੜੀ ਵਾਰੀ ਦੱਸ ਬੈਠੇ ਨੇ ਆਪਣੇ ਪਿਆਰੇ ਦਰਸ਼ਕਾਂ ਨੂੰ ਕਿ ਜਿਹੜੇ ਅਖਾਣ ਨੇ ਸਾਡੇ ਬਜ਼ੁਰਗਾਂ, ਸਾਡੇ ਵਿਦਵਾਨਾਂ, ਸਾਡੇ ਸੂਝਵਾਨਾਂ ਬਣਾਏ ਸਨ, ਇਹਨਾਂ 'ਚ ਬੜੀ ਵੱਡੀ ਮੱਤ ਹੁੰਦੀ ਹੈ। ਇਹ ਜਿਹੜਾ ਅਖਾਣ ਹੈ, ਇਹਦੇ 'ਚ ਇਹ ਦੱਸਿਆ ਗਿਆ ਕਿ ਜਿਹੜਾ ਖੂਨ ਪਸੀਨੇ ਦੀ ਕਮਾਈ ਦੇ ਨਾਲ ਮਿਹਨਤ ਕਰਕੇ ਕਮਾਉਂਦਾ ਨਾ ਜੀ, ਉਹ ਫਿਰ ਆਪਣੀ ਕਮਾਈ ਨੂੰ ਲੁਟਾਉਂਦਾ ਨਹੀਂ, ਉਹ ਸੋਚ ਸਮਝ ਕੇ ਵੰਡ ਕਰਕੇ ਆਪਣਾ ਹਿਸਾਬ ਲਾ ਕੇ ਉਹਨੂੰ ਖਰਚ ਕਰਦਾ। ਤੇ ਜਿਹਨੂੰ ਮੁਫਤ ਦਾ ਮਾਲ ਕਿਤੋਂ ਲੱਭ ਜਾਏ, ਵੇਖੋ ਨਾ, ਚੋਰ ਚੋਰੀ ਕਰਨ ਗਏ ਨੇ, 2 ਚੋਰ ਨੇ, ਉਹਨਾਂ ਨੂੰ ਅੱਗੋਂ ਕਾਫੀ ਸਾਰਾ ਰੁਪਈਆ ਵੀ ਲੱਭ ਗਿਆ, ਕੋਈ ਕੱਪੜੇ ਵੀ ਲੱਭ ਗਏ ਨੇ, ਅੰਨ ਸਿਲੇ ਵੀ ਲੱਭ ਗਏ ਨੇ, ਕੁਛ ਸਿਲੇ ਪਾਰ ਚਾਤ ਕੋਈ ਸਭ ਕੁਝ ਲੱਭ ਗਿਆ। ਉਹਨਾਂ ਨੇ ਬਹਿ ਕੇ ਕਿਤੇ ਵੰਡਣੇ ਨੇ ਆਪਸ ਵਿੱਚ। ਤੇ ਪਿਆਰਿਓ, ਗਜ਼ ਤੇ ਹੁੰਦਾ ਨਾ 36 ਇੰਚ ਦਾ, ਮੀਟਰ ਅੱਜ ਕੱਲ੍ਹ ਚੱਲਦਾ ਉਹ 40 ਇੰਚ ਦਾ ਹੁੰਦਾ। ਲੇਕਿਨ ਚੋਰਾਂ ਕਿਹੜਾ ਕਮਾ ਕੇ ਲਿਆਂਦਾ? ਜਿਹੜਾ ਦੁਕਾਨਦਾਰ ਏ ਉਹ ਤੇ ਵੇਖੋ ਨਾ 36 ਇੰਚ ਦਾ 37 ਇੰਚ ਨਹੀਂ ਦਿੰਦਾ, ਤੇ ਫੀ ਗਜ਼ ਉਹਨੇ ਪੈਸੇ ਲੈਣੇ ਹੁੰਦੇ ਨੇ। ਚੋਰਾਂ ਹੋਣ ਆਪਸ ਵਿੱਚ ਜੋ ਵੰਡਣਾ, ਮੁਫਤ ਵੰਡਣਾ, ਉਹ ਫਿਰ ਗਜ਼ ਨਹੀਂ ਨਾਪਦੇ। ਉਹ ਜਿਹੜੀ ਉਹਨਾਂ ਕੋਲ ਡਾਂਗ ਹੁੰਦੀ ਹੈ ਨਾ, ਉਹ ਡਾਂਗਾਂ ਦੇ ਗਜ਼ ਬਣਾ ਲੈਂਦੇ ਨੇ, ਯਾਨੀ ਖੁੱਲਾ ਹੀ ਇੰਨਾ, ਇਹ ਪੂਰਾ ਥਾਂ ਨਹੀਂ ਮੈਨੂੰ ਆਉਣ ਦੇ, ਤੇ ਇਹ ਤੂੰ ਰੱਖ ਲੈ। ਇਸ ਤਰ੍ਹਾਂ ਕਰਕੇ ਨਾ ਬੇਰਹਿਮੀ ਦੇ ਨਾਲ ਕਮਾਈ ਤੇ ਹੁੰਦੀ ਨਹੀਂ, ਜਾਂ ਤੇ ਕੋਈ ਮਿਹਨਤ ਦੀ ਕਮਾਈ ਹੋਵੇ ਨਾ। ਦਸ ਇਹਦੇ 'ਚ ਇਹ ਹੀ ਪਾਈ ਗਈ ਹੈ ਕਿ ਜਿਹਦੇ ਕੋਲ ਮੁਫਤ ਦਾ ਮਾਲ ਕਿਤੋਂ ਆ ਜਾਂਦਾ, ਕਿਤੋਂ ਰੇੜ ਪੈ ਜਾਂਦੀ ਹੈ, ਤੇ ਇੱਕਦਮ ਉਹਨੂੰ ਖੁੱਲੇ ਰੁਪਈਏ ਲੱਭ ਜਾਣ, ਉਹ ਫਿਰ ਉਹਨਾਂ ਦੀ ਸੰਭਾਲ ਨਹੀਂ ਕਰਦਾ। ਤੇ ਜਿਸ ਬੰਦੇ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਕਮਾਇਆ ਹੁੰਦਾ ਹੈ, ਮਿਹਨਤ ਕਰਕੇ, ਪਿਆਰਿਓ, ਉਹ ਤਾਂ ਫਿਰ ਆਪਣਾ 1-1 ਰੁਪਈਆ ਸੋਚ ਸਮਝ ਕੇ ਖਰਚ ਕਰਦਾ, ਤੇ ਉਹਦੇ 'ਚ ਹੀ ਬਰਕਤ ਹੈ, ਤੇ ਉਹ ਹੀ ਰਿਜ਼ਕ ਹੈ ਹਲਾਲ ਵੀ। ਬਾਜਵਾ ਸਾਹਿਬ ਗੁਜਰਾਂਵਾਲਾ ਤੋਂ 19 ਬੱਟ ਸਾਹਿਬ, ਪ੍ਰਾਈਮ ਸੋਪ ਵਾਲੇ ਸਾਡੇ ਬੜੇ ਪਿਆਰੇ ਦੋਸਤ ਵੀ ਨੇ ਔਰ ਸਾਡੇ ਪੱਕੇ ਦਰਸ਼ਕ ਵੀ ਨੇ, ਉਹਨਾਂ ਜਨਾਬ ਅਖਾਣ ਭਿਜਵਾਇਆ ਭਈ ਉਦਲੀ ਰੰਨ ਤੇ ਕੱਸੀ ਦਾ ਬੰਨ। ਹਾਂਜੀ, ਇਸ ਅਖਾਣ ਵਿੱਚ ਦੱਸਿਆ ਗਿਆ ਵੀ ਜਿਵੇਂ ਅਰਸਤੂ ਦਾ ਕੌਲ ਹੈ ਜੀ ਕਿ ਤੁਸੀਂ ਟੁਰੇ ਜਾਂਦੇ ਹੋ ਤੇ ਕਿਸੇ ਦਾ ਕੁੱਤਾ ਜੀ ਉਹਦੇ ਮਗਰੋਂ ਲੈ ਕੇ ਤੁਹਾਡੇ ਮਗਰ ਲੱਗ ਜਾਂਦਾ ਹੈ, ਹਾਂਜੀ ਹਾਂਜੀ, ਤੇ ਉਹਨੂੰ ਜੁੱਤੀਆਂ ਮਾਰ ਕੇ ਉੱਥੋਂ ਭਜਾ ਦਿਓ। ਅੱਛਾ, ਇਸ ਵਾਸਤੇ ਜਿੰਨੀ ਛੇਤੀ ਉਹ ਉਹਨੂੰ ਛੱਡ ਕੇ ਤੁਹਾਡੇ ਮਗਰ ਆ ਗਿਆ, ਇੰਨੀ ਛੇਤੀ ਕੱਲ ਨੂੰ ਤੁਹਾਨੂੰ ਛੱਡ ਕੇ ਕਿਸੇ ਹੋਰ ਦੇ ਮਗਰ ਟੁਰ ਜਾਏਗਾ। ਵਾਹ 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 ਵਾਹ। ਇਸ ਤਰ੍ਹਾਂ ਹੀ ਜਿਹੜੀ ਬੀਬੀ ਜਿਹੜੀ ਹੈ ਸਬਰ ਸ਼ਰਮ ਹਯਾ ਦੀ ਜਿਹੜੀ ਹੈ ਉਹ ਸਰਦਲ ਟੱਪ ਲੈਂਦੀ ਹੈ ਨਾ ਇੱਕ ਵਾਰੀ, ਹਾਂਜੀ, ਉਸ ਬੀਬੀ ਤੇ ਕਦੀ ਵਸਾ ਨਹੀਂ ਕਰਨਾ ਚਾਹੀਦਾ।
ਜਿਸ ਤਰ੍ਹਾਂ ਦੱਸਦੇ ਨੇ ਕਿ ਇੱਕ ਬੰਦਾ ਸੀ ਤੇ ਉਹ ਕਿਸੇ ਕੁੜੀ ਨੂੰ ਕੱਢ ਕੇ ਤੇ ਲਈ ਜਾਂਦਾ ਸੀ ਜੀ ਤੇ ਉਹਨੇ ਉਹਨਾਂ ਦੀ ਹੀ ਘੋੜੀ ਖੋਲ ਲਈ ਜੀ ਉਹਨਾਂ ਦੀ ਜ਼ਾਹਰ ਉਹ ਚੋਰੀ ਕਰਨ ਆਇਆ ਸੀ ਉਹਨੇ ਉਹਨਾਂ ਦੀ ਘੋੜੀ ਖੋਲ ਲਈ ਤੇ ਉਹਦੇ ਤੇ ਬਹਿ ਗਿਆ ਤੇ ਮਗਰ ਉਹਨੂੰ ਬੁੱਢੀ ਨੂੰ ਕੁੜੀ ਨੂੰ ਬਿਠਾ ਲਿਆ ਜਿਹਨੂੰ ਕੱਢ ਕੇ ਉਹਨੇ ਖੜਨਾ ਜਿਹਨੂੰ ਸੀ ਕੱਢ ਕੇ ਖੜੀ ਲਈ ਜਾਂਦਾ ਸੀ ਜੀ ਤੇ ਅੱਗੇ ਗਿਆ ਤੇ ਅੱਗੇ ਕੋਈ ਨਹਿਰ ਜਾਂ ਕੋਈ ਮਤਲਬ ਇਸ ਤਰ੍ਹਾਂ ਦੀ ਕੋਈ ਸ਼ਾਇਦ ਜਗ੍ਹਾ ਆਈ ਜਾਂ ਕੋਈ ਨਾਲਾ ਆਇਆ ਵਾਵਾ ਡੂੰਘਾ ਤੇ ਉਹ ਕੁੜੀ ਉਹਨੂੰ ਆਖਣ ਲੱਗੀ ਕਿ ਭਲਿਆ ਲੋਕਾ ਜਰਾ ਇਹਨੂੰ ਨਾ ਅੱਡੀ ਲਾ ਕੇ ਨਾ ਤੇ ਪਾਣੀ ਚੋਂ ਦੀ ਟੋਰੀ ਕੱਢੀ ਬਾਹਰ ਜੀ ਤੇ ਉਹਨੇ ਆਖਿਆ ਕਿਉਂ ਕੀ ਗੱਲ ਹੈ ਉਹਨੇ ਆਖਿਆ ਇਹਦੀ ਮਾਂ ਪਾਣੀ 'ਚ ਬਹਿ ਜਾਂਦੀ ਹੁੰਦੀ ਸੀ ਹਾਂ ਇਸ ਘੋੜੀ ਦੀ ਇਹ ਘੋੜੀ ਸਾਡੇ ਕੋਲ ਨਸਲ ਦਰ ਨਸਲ ਹੈ ਤੇ ਇਹਦੀ ਮਾਂ ਜਿਹੜੀ ਹੈ ਨਾ ਪਾਣੀ 'ਚ ਬਹਿ ਜਾਂਦੀ ਹੁੰਦੀ ਸੀ ਜੀ ਜੀ ਉਹਨੂੰ ਨਾ ਉਸ ਬੰਦੇ ਨੂੰ ਦਲੀਲ ਆ ਗਈ ਕਿ ਵੇਖੋ ਮੈਂ ਇਹਨੂੰ ਕੱਢ ਕੇ ਖੜਨ ਲੱਗਾ ਹਾਂ ਕੱਲ ਨੂੰ ਇਹਦੇ ਵਿੱਚੋਂ ਮੈਂ ਇਹਦੇ ਨਾਲ ਨਿਕਾਹ ਕਰਾਂਗਾ ਇਹਦੇ ਜੋ ਧੀਆਂ ਪੁੱਤਰ ਹੋਣਗੇ ਤੇ ਜੇ ਕੱਲ ਨੂੰ ਇਹਦੀ ਧੀ ਵੀ ਨਿਕਲ ਜਾਏਗੀ ਆਏ ਹਾਏ ਤੇ ਮੇਰੇ ਪੱਲੇ ਕੀ ਰਹੇਗਾ ਹਾਂ ਹਾਂਜੀ ਉਸ ਵੇਲੇ ਤੇ ਮੈਂ ਮਰਨ ਨਾਕਾ ਹੋ ਜਾਵਾਂਗਾ ਆਹ। ਉਹਨੂੰ ਅਕਲ ਆ ਗਈ ਤੇ ਉਹਨੇ ਉਸੇ ਵੇਲੇ ਹੀ ਉਹ ਪਾਣੀ 'ਚ ਵੜਨ ਤੋਂ ਪਹਿਲਾਂ ਹੀ ਉਹ ਘੋੜੀ ਪਿਛਾ ਮੋੜੀ ਤੇ ਜੀ। ਉਹਨਾਂ ਦੇ ਪਿੰਡ ਦੇ ਕੋਲ ਜਾ ਕੇ ਘੋੜੀ ਤੋਂ ਉੱਤਰ ਖਲੋਤਾ ਤੇ ਉਹਨੂੰ ਆਂਦਾ ਜਾ ਭਲੀਏ ਲੋਕੇ ਮੈਨੂੰ ਮਾਫ ਕਰ ਹਾਂਜੀ ਤੇ ਆਪਣੇ ਘਰ ਚਲੀ ਜਾ ਜੀ। ਤੋ ਗੱਲ ਤੇ ਇਹ ਨਾ ਕਿ ਕਿਹੜੇ ਪੁਆਇੰਟ ਤੇ ਕਿਸੇ ਨੂੰ ਸਮਝ ਆ ਜਾਏ ਵਾਹ, ਇਸ ਵਾਹ, ਤਰ੍ਹਾਂ ਹੀ ਇਹ ਉਧਲੀ ਰਨ ਜਿਹੜੀ ਬੀਬੀ ਇੱਕ ਵਾਰੀ ਨਿਕਲ ਜਾਏ ਨਾ ਇਸ ਅਖਾਣ 'ਚ ਦੱਸਿਆ ਗਿਆ ਕਿ ਉਹਦੇ ਤੇ ਇੰਜ ਹੀ ਇਤਬਾਰ ਨਹੀਂ ਕੀਤਾ ਜਾ ਸਕਦਾ ਜਿਵੇਂ ਆ ਪਹਾੜੀ ਇਲਾਕੇ ਦੇ ਵਿੱਚ ਆ ਕੱਸੀਆਂ ਨੇ ਨਾ ਜਿਹੜਾ ਜੇਲਮ ਦਾ ਇਲਾਕਾ ਹਾਂ, ਹੈ ਜੀ, ਜੀ। ਹਾਂਜੀ ਜੀ, ਤੇ ਜੀ। ਇੱਥੇ ਉਹ ਮੀਆਂ ਸਾਹਿਬ ਦਾ ਸਾਰਾ ਤੇ ਉੱਥੇ ਉਹਨਾਂ ਦੀ ਉਹ ਜ਼ਮੀਨ ਦੀ ਮਿੱਟੀ ਹੁੰਦੀ ਹੈ ਰੇਤਲੀ ਜੀ, ਜਿਹੀ ਜੀ। ਸਾਡੇ ਇਲਾਕੇ 'ਚ ਚੀਕਨੀ ਮਿੱਟੀ ਹੈ ਇਹਦਾ ਬੰਨ ਜਿਹੜਾ ਫੇਰ ਵੀ ਥੋੜਾ ਜਿਹਾ ਤੱਗ ਜਾਂਦਾ ਪਾਣੀ ਦੇ ਅੱਗੇ ਜੀ ਜੀ ਦੂਜਾ ਇਹ ਵੇ ਕਿ ਪਹਾੜੀ ਨਾਲਿਆਂ 'ਚ ਜਦੋਂ ਪਾਣੀ ਆਉਂਦਾ ਨਾ ਤੋ ਇੰਨੇ ਜ਼ੋਰ ਨਾਲ ਪਾਣੀ ਆਉਂਦਾ ਹੈ ਕਿ ਉਹ ਰੋੜ ਕੇ ਲੈ ਜਾਂਦਾ ਹੈ ਰੋੜ ਕੇ ਲੈ ਇਸ ਖਾਨ 'ਚ ਦੱਸਿਆ ਗਿਆ ਹੈ ਕਿ ਯਾਨੀ ਉੱਥੇ ਘੜੀ ਵੀ ਨਹੀਂ ਕੱਢਦਾ ਉਹ ਬੰਨ ਜਿਹੜਾ ਕੱਸੀ ਦੇ ਵਿੱਚ ਬੰਨ ਮਾਰਿਆ ਜਿਹੜਾ ਹੈ, ਉਹ ਘੜੀ ਵੀ ਨਹੀਂ ਕੱਢਦਾ ਉਸ ਨਾਲੇ ਦੇ ਅੱਗੇ ਬਾਬਾ ਸਾਹਿਬ ਕੱਸੀ ਕਿਹਨੂੰ ਆਂਦੇ ਨੇ ਇਹ ਵੀ ਦੱਸੋ ਨਾ। ਕੱਸੀ ਨਾਲੇ ਨੂੰ ਆਂਦੇ ਨੇ ਜਿਹੜਾ ਹਾਂ, ਪਹਾੜੀ ਨਾਲਾ ਹੁੰਦਾ ਹੈ ਪਹਾੜਾਂ ਤੇ ਆਉਣ ਵਾਲਾ ਵਾਹ ਪਹਾੜੀ ਨਾਲਾ ਜਿਹੜਾ ਉਹਨੂੰ ਕੱਸੀ ਆਂਦੇ ਨੇ ਬਿਲਕੁਲ ਔਰ ਉਹਨਾਂ ਦੇ ਅੱਗੇ ਜਿਹੜਾ ਬੰਨ ਮਾਰਿਆ ਨਾ ਤੇ ਉਹ ਬੜੇ ਸੌੜੇ ਰਾਜੋਂ ਦੀ ਪਾਣੀ ਲੰਘ ਕੇ ਆਉਂਦਾ ਹੈ ਹਾਂ ਤੇ ਪਿੱਛੋਂ ਉੱਚੇ ਥਾਵਾਂ ਤੋਂ ਆਉਂਦਾ ਹੈ ਵਾਹ ਪਹਾੜਾਂ ਵਾਹ ਤੋਂ। ਵਾਹ ਉਹ ਫਿਰ ਐਡੇ ਜ਼ੋਰ ਨਾਲ ਵਗਦਾ ਹੈ ਹਾਂ। ਉਹਦੇ ਅੱਗੇ ਬੰਨ ਮਾਰੋਗੇ ਤਾਂ ਖਲੋ ਹੀ ਨਹੀਂ ਸਕਦਾ ਹਾਂ। ਯਾਨੀ ਇਹਦੀ ਮਿਸਾਲ ਉਦਲੀ ਰਨ ਦੀ ਜਿਹੜੀ ਕਿਸੇ ਨਾਲ ਨਿਕਲ ਕੇ ਆਉਂਦੀ ਹੈ ਹਾਂ। ਇਹਦੇ ਨਾਲ ਦਿੱਤੀ ਗਈ ਹੈ ਕਿ ਜਿਸ ਤਰ੍ਹਾਂ ਉਹ ਬੰਨ ਜਿਹੜਾ ਹੈ ਉਹ ਇੱਕ ਮਿੰਟ ਪਾਣੀ ਦੇ ਅੱਗੇ ਨਹੀਂ ਖਲੋ ਸਕਦਾ ਹਾਂ। ਇੰਜ ਹੀ ਇਸ ਬੀਬੀ ਦਾ ਵੀ ਜਿਹਨੂੰ ਤੁਸੀਂ ਕੱਢ ਕੇ ਲਿਆਉਂਦੇ ਹੋ ਜੀ। ਹਾਂਜੀ ਉਹਦਾ ਕੋਈ ਵਸਾ ਨਹੀਂ ਹੁੰਦਾ ਤੇ ਕੱਲ ਨੂੰ ਅੱਗੋਂ ਵੀ ਸੋਚੋ ਵੀ ਜੇ ਉਹਦੇ ਚੋਂ ਹੋਣ ਵਾਲੀ ਧੀਆਂ ਜਿਹੜੀਆਂ ਨੇ ਉਹ ਕਿਹੋ ਜਿਹੇ ਕਿਰਦਾਰ ਦੀਆਂ ਵਾਰਿਸ ਹੋਣਗੀਆਂ ਹਾਂ। ਹਾਂਜੀ ਇਸ ਵਾਸਤੇ ਇਹ ਮਤ ਕਰਨੀ ਚਾਹੀਦੀ ਹੈ ਵੀ ਇਹੋ ਜਿਹਾ ਕੰਮ ਕਰਨ ਤੋਂ ਪਹਿਲਾਂ ਜੀ। ਹਾਂਜੀ 500 ਵਾਰੀ ਸੋਚਣਾ ਚਾਹੀਦਾ ਲੋ ਜੀ ਸਾਹਿਬੋ ਅਖਾਨ ਜਿਹੜਾ ਹੈ, ਉਹ ਇਹ ਵੇ ਭਈ ਉਦਲੀ ਰਨ ਤੇ ਕੱਸੀ ਦਾ ਬੰਨ ਬਾਬਾ ਸਾਹਿਬ ਤੁਹਾਨੂੰ ਦੱਸਿਆ ਭਈ ਬੰਨੀ ਦਾ ਪਾਣੀ ਦੇ ਅੱਗੇ ਅਕਸਰ ਅਸੀਂ ਦੇਖਦੇ ਆ ਜਦੋਂ ਕਿਧਰੇ ਸਾਡੇ ਸੈਲਾਬ ਦੇ ਦਿਨਾਂ ਦੇ ਵਿੱਚ ਕੋਈ ਨਾਲਾ ਜਾਂ ਜਿਹੜੀ ਨਹਿਰ ਕੋਈ ਸਾਡੇ ਇਲਾਕੇ 'ਚੋਂ ਵਗਦੀ ਹੁੰਦੀ ਹੈ ਉਹਦੀ ਜਦੋਂ ਉਹਦਾ ਕਿਨਾਰਾ ਜਾਂ ਬੰਨ ਟੁੱਟ ਜਾਂਦਾ ਤੇ ਫਿਰ ਹੜ੍ਹ ਆ ਜਾਂਦਾ ਸਾਰੀਆਂ ਪੈਲੀਆਂ ਡੁੱਬ ਜਾਂਦੀਆਂ ਬੰਨ ਆਖਦੇ ਨੇ ਉਸ ਬੰਦਸ਼ ਨੂੰ ਜਿਹੜੀ ਕਿ ਪਾਣੀ ਦੇ ਅੱਗੇ ਬੰਨੀ ਜਾਂਦੀ ਹੈ ਹਾਂਜੀ ਤੇ ਬਾਈਵਾ ਸਾਹਿਬ ਫਰਮਾਇਆ ਭਈ ਉਦਲੀ ਰਨ ਜਿਹੜੀ ਹੈ ਨਾ ਉਹ ਕੱਸੀ ਦਾ ਬੰਨ ਹੁੰਦੀ ਹੈ ਹੁਣ ਕੱਸੀਆਂ ਪਹਾੜੀ ਨਾਲੇ ਤੁਸੀਂ ਅਕਸਰ ਜਾਂਦੇ ਹੋ ਇੱਧਰ ਸ਼ੁਮਾਲੀ ਇਲਾਕਾ ਜਾਤ ਦੀ ਸੈਰ ਕਰਨ ਦੇ ਵਾਸਤੇ ਤੇ ਤੁਸੀਂ ਦੇਖਦੇ ਹੋ ਕਿ ਜਿਹੜਾ ਪਾਣੀ ਉੱਤੋਂ ਆ ਰਿਹਾ ਹੁੰਦਾ ਨਾ ਜੀ ਪਹਾੜ ਦੀ ਚੋਟੀ ਤੋਂ ਕਿਸੇ ਸੋਮੇ ਦਾ ਪਾਣੀ ਕਿਸੇ ਚਸ਼ਮੇ ਦਾ ਪਾਣੀ ਕਿਉਂਕਿ ਉਹ ਉੱਤੋਂ ਥੱਲੇ ਨੂੰ ਆ ਰਿਹਾ ਹੁੰਦਾ ਤੇ ਬੜੀ ਸਪੀਡ ਨਾਲ ਆਉਂਦਾ ਤੇ ਉਹ ਅੱਗੇ ਜਿਹੜੇ ਬੰਨ ਵੱਜੇ ਹੁੰਦੇ ਨੇ ਉਹ ਹੁੰਦੇ ਵੀ ਰੇਤਲੇ ਨੇ ਉਹਨਾਂ ਇਲਾਕਿਆਂ 'ਚ ਉਹ ਪਾਣੀ ਫਿਰ ਉਹਨਾਂ ਬੰਨਾਂ ਨੂੰ ਉਡਾ ਕੇ ਰੱਖ ਦਿੰਦਾ ਔਰ ਵਗ ਜਾਂਦਾ ਅਗਾਂ ਨੂੰ ਉਹਦੇ ਅੱਗੇ ਬੰਨ ਜਿਹੜੇ ਨੇ ਉਹ ਨਹੀਂ ਟਿਕਦੇ ਉਹ ਪਾਣੀ ਦੇ ਤੇਜ਼ ਬਹਾਅ ਦੇ ਅੱਗੇ ਚੜ ਕੇ ਤੇ ਖਤਮ ਹੋ ਜਾਂਦੇ ਨੇ ਟੁੱਟ ਭੱਜ ਜਾਂਦੇ ਨੇ ਤੇ ਜਿਸ ਤਰ੍ਹਾਂ ਕੱਸੀਆਂ ਦੇ ਅੱਗੇ ਵੱਜੇ ਹੋਏ ਬੰਨ ਜਿਹੜੇ ਨੇ ਉਹਨਾਂ ਦਾ ਇਤਬਾਰ ਕੋਈ ਨਹੀਂ ਹੁੰਦਾ ਬੇਇਤਬਾਰੇ ਹੁੰਦੇ ਨੇ ਇਸੇ ਤਰ੍ਹਾਂ ਹੀ ਬਾਬਾ ਸਾਹਿਬ ਫਰਮਾਇਆ ਭਈ ਉਦਲੀ ਰਨ ਜਿਹੜੀ ਕਿਸੇ ਦੇ ਨਾਲ ਨਿਕਲ ਜਾਏ ਆਪਣੇ ਘਰ ਦੀ ਦਲੀਜ ਟੱਪ ਜਾਏ ਆਪਣੇ ਮਾਂ-ਬਾਪ ਦੀ ਇੱਜ਼ਤ ਉਲਾਂਘ ਕੇ
ਕਿਸੇ ਦੇ ਨਾਲ ਨਿਕਲ ਜਾਏ ਘਰੋਂ, ਉਹਦਾ ਵੀ ਕੋਈ ਇਤਬਾਰ ਨਹੀਂ ਹੁੰਦਾ। ਸਾਡੇ ਵਸੇਬ ਵਿੱਚ ਪਿਆਰਿਓ ਤੁਸੀਂ ਅਕਸਰ ਸੁਣਿਆ ਹੀ ਹੋਣਾ ਉਹ ਫਲਾਣੇ ਦੀ ਜਨਾਨੀ ਉਹਦੇ ਨਾਲ ਨਿਕਲ ਆਈਏ, ਤੇ ਉਹ ਉਹਦੇ ਨਾਲ ਆ ਸਕਦੀ ਹੈ ਤੇ ਫਿਰ ਕਿਸੇ ਹੋਰ ਨਾਲ ਵੀ ਜਾ ਹੀ ਸਕਦੀ ਹੈ। ਯਾਨੀ ਉਹ ਔਰਤ ਜਿਹੜੀ ਹੈ ਉਹ ਭਾਵੇਂ ਜਿਹਦੇ ਨਾਲ ਨਿਕਲ ਕੇ ਆਈ ਹੈ ਉਹ ਕਿੰਨੀ ਜ਼ਬਰਦਸਤ ਉਹਦੀ ਵਫਾਦਾਰ ਰਵੇ, ਉਹਦੇ ਨਾਲ ਮੁਖਲਸ ਰਵੇ, ਲੇਕਿਨ ਮੁਆਸ਼ਰੇ ਦੇ ਵਿੱਚ ਨਾ ਜੀ ਉਹਨੂੰ ਬੇਇਤਬਾਰੀ ਗਿਣਿਆ ਜਾਂਦਾ ਹੈ। ਔਰ ਜਿਹੜਾ ਉਹਨੂੰ ਕੱਢ ਕੇ ਲਿਆਇਆ ਹੁੰਦਾ ਉਹ ਆਪ ਵੀ ਉਹਦੀ ਵਫਾਦਾਰੀ ਤੇ ਸਾਰੀ ਜ਼ਿੰਦਗੀ ਸ਼ੱਕ ਹੀ ਕੀਤੀ ਰੱਖਦਾ ਹੈ। ਉਹਨੂੰ ਇਹ ਹੀ ਹੁੰਦਾ ਕਿ ਉਹਨੂੰ ਟਿਕ ਜਾ ਸਹੀ, ਹੁਣ ਮੈਂ ਤਾਂ ਕੱਢ ਲਿਆਂਦੀ ਹੈ, ਇਹ ਆਪਣੇ ਮਾਂ ਪਿਓ ਦੀ ਭਰਾਵਾਂ ਭੈਣਾਂ ਦੀ ਸੱਕੀ ਨਹੀਂ ਨਿਕਲੀ ਤੇ ਹੁਣ ਮੇਰੇ ਨਾਲ ਪਤਾ ਨਹੀਂ ਕੀ ਸਲੂਕ ਕਰਦੀ। ਅੱਗੋਂ ਬਾਜਵਾ ਸਾਹਿਬ ਜਿਹੜੀ ਗੱਲ ਕੀਤੀ ਉਹ ਉਦੋਂ ਵਧੀਆ ਭਈ ਉਹਦੀ ਆਲ ਔਲਾਦ ਜਿਹੜੀ ਹੈ ਉਹਦੇ ਤੇ ਵੀ ਅਸਰ ਪੈਂਦਾ। ਕੱਲ ਨੂੰ ਉਹਦੀ ਧੀ ਜੰਮ ਪੈਂਦੀ ਹੈ, ਜਵਾਨ ਹੁੰਦੀ ਹੈ, ਕਿਤੇ ਵਿਆਹ ਕਰਨ ਲੱਗਦੇ ਨੇ ਤੇ ਸਾਹਿਬ ਲੋਕਾਂ ਦੇ ਤਾਂ ਮੂੰਹ ਨਹੀਂ ਫੜੇ ਜਾਂਦੇ। ਉਹ ਜਾ ਅਗਲਿਆਂ ਦੇ ਘਰ ਦੱਸਦੇ ਨੇ ਕਿ ਜਨਾਨੀ ਜਿਹੜੀ ਹੈ ਨਾ ਜਿਸ ਕੁੜੀ ਦੀ ਤੁਸੀਂ ਬੰਗਣੀ ਕਰਨ ਲੱਗੇ ਉਹ ਇਹਦੀ ਮਾਂ ਨਿਕਲ ਕੇ ਆਈ ਸੀ, ਉਦਲ ਕੇ ਆਈ ਸੀ। ਯਾਨੀ ਭੱਠਾ ਹੀ ਬਹਿ ਜਾਂਦਾ। ਸਾਰੀ ਜ਼ਿੰਦਗੀ ਉਹ ਸਕੂਨ ਕਰਾਰ ਦੇ ਨਾਲ ਇੱਜ਼ਤ ਦੇ ਨਾਲ ਵਸ ਹੀ ਨਹੀਂ ਸਕਦੀ। ਆਪਣੇ ਵਸੇਬ ਤੋਂ ਵੀ ਉਹਨੂੰ ਹਰਦੂ ਲਾਹਨਤ ਹੀ ਰਹਿੰਦੀ ਹੈ। ਉਹਦੀ ਆਲ ਔਲਾਦ ਤੱਕ ਵੀ ਉਹਦੇ ਉਸ ਜੁਰਮ ਦੀ ਜਿਹੜੀ ਹੈ ਨਾ ਜੀ ਵਾਸ਼ਨਾ ਜਾਂਦੀ ਹੈ, ਬਾਜ਼ਗਸ਼ਤ ਜਾਂਦੀ ਹੈ। ਤੇ ਪਿਆਰਿਓ ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली। रौनक हो जाऊं चट